ਤੇ ਰਾਜ ਸਭਾ ਦੇ ਵਿੱਚੋਂ ਕਹਿੰਦੇ ਰਾਘਵ ਚੱਡਾ ਤੇ ਸੰਦੀਪ ਪਾਠਕ ਜੀ ਨੇ ਪਿਛਲੇ ਦਿਨੀ ਐਸਵਾਈਐਲ ਦੇ ਉੱਤੇ ਬਿਆਨ ਦਿੱਤਾ ਸੀ ਵਿਵਾਦਤ ਜਿਹਾ। ਉਹਨਾਂ ਨੇ ਸਭ ਤੋਂ ਵੱਧ ਟੀਏਡੀਏ ਲਿਆ ਜੀ। ਬਿਲਕੁਲ ਜੀ। ਜੇ ਪੰਜਾਬ ਦਾ ਹੈਲੀਕਾਪਟਰ ਦਿੱਲੀ ਦੇ ਮੁੱਖ ਮੰਤਰੀ ਲਈ ਉੱਡ ਸਕਦਾ ਤਾਂ ਪੰਜਾਬ ਦੇ ਕੋਟੇ 'ਚ ਰਾਜ ਸਭਾ ਬਣੇ ਮੈਂਬਰ ਟੀਏਡੀਏ ਲੈ ਕੇ ਆਪਣੀਆਂ ਯਾਤਰਾਵਾਂ ਕਿਉਂ ਨਹੀਂ ਕਰ ਸਕਦੇ? ਅਗਲੇ ਜਿੱਥੇ ਮਰਜ਼ੀ ਘੁੰਮਣ। ਹਾਂ ਬਿਲਕੁਲ, ਇਹ ਤੇ ਹੈ। ਪੰਜਾਬ ਤੋਂ 7 ਰਾਜ ਸਭਾ ਮੈਂਬਰ ਨੇ ਔਰ 7 ਦੀ ਠੀਕ ਠਾਕ ਹਾਜ਼ਰੀ ਹੈ ਰਾਜ ਸਭਾ 'ਚ। ਮੈਂ ਨਹੀਂ ਕਹਿੰਦਾ ਕਿ ਹਾਜ਼ਰੀ ਘੱਟ ਜੀ, ਹਾਜ਼ਰੀ ਠੀਕ ਹੈ। ਸਭ ਤੋਂ ਵੱਧ ਜੇਕਰ ਹਾਜ਼ਰੀ ਦੇ ਮਾਮਲੇ 'ਚ ਦੇਖਿਆ ਜਾਵੇ ਤਾਂ ਰਾਘਵ ਚੱਡਾ ਦੀ ਉਹ ਬਣਦੀ ਆ, 90% ਦੀ ਹਾਜ਼ਰੀ ਆ। ਸੰਜੀਵ ਅਰੋੜਾ ਦੀ ਹਾਜ਼ਰੀ 84% ਦੀ ਬਣਦੀ ਆ, ਹੈ ਨਾ। ਇਸੇ ਤਰ੍ਹਾਂ ਮਤਲਬ ਕਿ ਸਿੰਚਲ ਹੋਰਾਂ ਦੀ, ਬਲਵੀਰ ਸਿੰਘ ਚੰਨ ਦੀ 77% ਦੀ ਬਣਦੀ ਆ। ਹਰਭਜਨ ਭੱਜੀ ਦੀ ਵੀ 66% ਦੀ ਬਣਦੀ ਆ। ਸੰਦੀਪ ਪਾਠਕ ਦੀ ਹਾਜ਼ਰੀ ਸਭ ਤੋਂ ਘੱਟ 61% ਦੀ ਆ ਉੱਥੇ। ਸੋ ਬਿਕਰਮਜੀਤ ਸਾਹਨੀ ਹੋਰਾਂ ਦੀ 67% ਦੀ ਆ। ਅਸ਼ੋਕ ਮਿੱਤਲ ਦੀ ਵੀ ਹਾਜ਼ਰੀ ਠੀਕ ਆ ਉੱਥੇ। ਸੋ ਇਸ ਲਈ ਇਹਨਾਂ ਸਾਰਿਆਂ ਦੀ ਹਾਜ਼ਰੀ ਤਾਂ ਠੀਕ ਆ, ਪਰ ਇਹ ਹਾਜ਼ਰੀ ਉੱਥੇ ਰਹਿ ਕੇ ਵੀ ਪੰਜਾਬ ਲਈ ਕੀ ਕਰ ਰਹੇ ਨੇ, ਇਹ ਅਸੀਂ ਜਾਣਨਾ ਚਾਹੁੰਦੇ ਹਾਂ। ਜਾਂ ਪੰਜਾਬ 'ਚ ਕਿੰਨੇ ਕੁ ਲੋਕਾਂ 'ਚ ਵਿਚਰਦੇ ਨੇ, ਕਿੰਨੇ ਕੁ ਹਲਕਿਆਂ 'ਚ ਜਾਂਦੇ ਨੇ, ਕਿੰਨੇ ਕੁ ਪੰਜਾਬ ਲਈ ਕੋਈ ਕੰਮ ਕਰਦੇ ਨੇ, ਕਿੰਨੇ ਕੁ ਸਮਾਗਮਾਂ 'ਚ ਨਜ਼ਰ ਆਉਂਦੇ ਨੇ, ਦੱਸ ਦਿਓ ਮੈਨੂੰ। ਬਣਾਏ ਪੰਜਾਬ ਨੇ ਤੇ ਫਿਰ ਜੇ ਤੁਸੀਂ ਪੰਜਾਬ 'ਚ ਵਿਚਰਦੇ ਹੀ ਨਹੀਂ, ਪੰਜਾਬ 'ਚ ਘੁੰਮਦੇ ਹੀ ਨਹੀਂ। ਹਾਂ, ਬਲਵੀਰ ਸਿੰਘ ਸਿੰਚਲ ਹੋਰੀ ਚਾਹੇ ਉਹਨਾਂ ਦੇ ਆਪਣੇ ਡੇਰੇ ਦੇ ਹਵਾਲੇ ਨਾਲ, ਚਾਹੇ ਸਮਾਗਮ ਦੇ ਹਵਾਲੇ ਨਾਲ ਨਜ਼ਰ ਆ ਜਾਂਦੇ ਨੇ, ਤੇ ਬਾਕੀ ਤਾਂ ਕੋਈ ਨਜ਼ਰ ਵੀ ਨਹੀਂ ਆਉਂਦਾ। ਤੇ ਜੇ ਤੁਸੀਂ ਪੰਜਾਬ 'ਚ ਘੁੰਮਦੇ ਹੀ ਨਹੀਂ, ਫਿਰ ਟੀਏਡੀਏ ਕਿੱਥੇ ਵਾਲਾ ਲਈ ਜਾਂਦੇ ਹੋ ਭਾਈ? ਜੀ ਸਹੀ ਹੈ। ਤੁਸੀਂ ਜਿਹੜੇ ਸੰਦੀਪ ਪਾਠਕ ਦੀ ਗੱਲ ਕੀਤੀ, ਉਹ ਸੰਦੀਪ ਪਾਠਕ ਹਰਿਆਣੇ 'ਚ, ਰਾਜਸਥਾਨ 'ਚ ਰੈਲੀਆਂ ਕਰ ਰਿਹਾ, ਮੀਟਿੰਗਾਂ ਕਰ ਰਿਹਾ ਚੋਣ ਪ੍ਰਚਾਰ ਦੀਆਂ, ਤੇ ਟੀਏਡੀਏ ਪੰਜਾਬ ਦੇ ਕੋਟੇ 'ਚੋਂ। ਕਮਾਲ ਹੈ ਜਨਾਬ ਜੀ। ਇਹ ਚਰਨਜੀਤ ਭੁੱਲਰ ਨੇ ਬਕਾਇਦਾ ਤੌਰ ਤੇ ਰਾਜ ਸਭਾ ਦੇ ਸਕੱਤਰ ਦੇ ਹਵਾਲੇ ਨਾਲ ਸਾਰੇ ਦਸਤਾਵੇਜ਼ ਸਾਹਮਣੇ ਲਿਆਂਦੇ ਆ। ਉਹਨਾਂ ਨੇ ਬਕਾਇਦਾ ਇਹ ਅੰਕੜੇ ਰੱਖੇ ਆ, ਤੇ ਉਹ ਅੰਕੜੇ ਬਹੁਤ ਗੰਭੀਰ ਸਵਾਲ ਖੜਾ ਕਰਦੇ ਆ। ਪ੍ਰਵੀਨ ਜੀ, ਹਰ ਰਾਜ ਸਭਾ ਮੈਂਬਰ ਨੂੰ ਹਰ ਮਹੀਨੇ 2 ਲੱਖ ਤੋਂ ਉੱਪਰ ਰੁਪਈਆ ਮਿਲਦਾ। ਉਹ ਅੱਛਾ, ਟੀਏਡੀ ਦਾ 1 ਲੱਖ ਰੁਪਏ ਨਾ, 1 ਲੱਖ ਰੁਪਈਆ ਪੂਰੀ ਤਨਖਾਹ ਮਿਲਦੀ ਹੈ। ਟੀਏਡੀਏ ਵੱਖਰਾ ਹੈ, ਉਹ ਇਹਦੇ ਵਿੱਚ ਨਾ ਲਾਓ। ਅੱਛਾ, ਠੀਕ ਹੈ ਠੀਕ ਹੈ। 1 ਲੱਖ ਰੁਪਈਆ ਉਹਨੂੰ ਹਰ ਮਹੀਨੇ ਤਨਖਾਹ ਮਿਲਦੀ ਆ। 70,000 ਰੁਪਈਏ ਉਹਨੂੰ ਹਰ ਮਹੀਨੇ ਹਲਕੇ ਦਾ ਭੱਤਾ ਮਿਲਦਾ। 20,000 ਰੁਪਈਆ ਉਹਨੂੰ ਵੱਖਰਾ ਦਫ਼ਤਰੀ ਖਰਚਾ ਮਿਲਦਾ। 40,000 ਰੁਪਈਆ ਉਹਨੂੰ ਪੀਏ ਦੀ ਤਨਖਾਹ ਮਿਲਦੀ ਹੈ। 70 ਅਰਬੀ 90 ਔਰ 40 1 ਲੱਖ 30, 1 ਲੱਖ ਉਹਦੀ ਪੱਕੀ ਤਨਖਾਹ। 2,30,000 ਰੁਪਈਆ ਹਰ ਮਹੀਨੇ ਉਹਦੀ ਜੇਬ 'ਚ ਆ ਰਿਹਾ ਜੀ। ਉਹ ਤੋਂ ਇਲਾਵਾ ਕੋਠੀ ਵੱਖਰੀ ਹੈ, ਗੱਡੀ ਵੱਖਰੀ ਹੈ, ਗੱਡੀ ਦਾ ਤੇਲ ਵੱਖਰਾ ਹੈ, ਹਿਸਾਬ ਕਿਤਾਬ ਵੱਖਰਾ ਹੈ, ਨੌਕਰ ਚਾਕਰ ਵੱਖਰੇ ਨੇ, ਪੁਲਿਸ ਦਸਤੇ ਵੱਖਰੇ ਨੇ, ਸਫਾਈ ਸੇਵਕ ਵੱਖਰੇ ਨੇ, ਰਸੋਈਏ ਵੱਖਰੇ ਨੇ, ਉਹ ਸਾਰਾ ਕੁਝ ਵੱਖਰਾ ਹਿਸਾਬ ਹੈ। ਉਹ ਤੋਂ ਬਿਨਾ ਵੀ ਕਿਤੇ ਜਾਣਾ ਆਉਣਾ, ਉਹਦਾ ਟੀਏਡੀਏ ਵੱਖਰਾ। ਟੀਏਡੀਏ 'ਚ ਸਭ ਤੋਂ ਨੰਬਰ 1 ਨੇ ਰਾਘਵ ਚੱਡਾ ਜੀ। ਪਿਛਲੇ ਸਾਲ ਦੀ ਜੁਲਾਈ ਮਹੀਨੇ ਤੋਂ ਲੈ ਕੇ ਹੁਣ ਦੇ ਸਤੰਬਰ ਮਹੀਨੇ ਤੱਕ, ਜੁਲਾਈ 2022 ਤੋਂ ਸਤੰਬਰ 2023 ਤੱਕ, ਲਗਭਗ 1 ਸਾਲ 1-2 ਮਹੀਨਿਆਂ ਦਾ ਹੀ ਮੰਨ ਕੇ ਚੱਲੀ, 13-14 ਮਹੀਨਿਆਂ ਦਾ ਹੀ। 14 ਮਹੀਨੇ। ਸੋ ਹਾਂ, ਇਹਨਾਂ 14 ਮਹੀਨਿਆਂ 'ਚ ਜਨਾਬ ਨੇ 10 ਲੱਖ ਦੇ ਕਰੀਬ ਟੀਏਡੀਏ ਲਿਆ। ਅੱਛਾ, ਵਾਹ। 9,87,000 ਰੁਪਈਆ ਟੀਏਡੀਏ ਰਾਘਵ ਚੱਡਾ ਦੀ ਜੇਬ 'ਚ ਗਿਆ। ਤੇ ਦੂਏ ਨੰਬਰ ਤੇ ਸੰਦੀਪ ਪਾਠਕ ਨੇ, ਹਾਜ਼ਰੀ ਸਭ ਤੋਂ ਘੱਟ ਹੈ 7 ਚੋਂ, ਪਰ ਟੀਏਡੀਏ ਮਾਮਲੇ 'ਚ ਦੂਏ ਨੰਬਰ ਤੇ ਨੇ। 8,81,000 ਰੁਪਈਆ ਸੰਦੀਪ ਪਾਠਕ ਨੇ ਲਿਆ ਜੀ। ਤੇ ਹਰਭਜਨ ਸਿੰਘ ਭੱਜੀ ਵੀ ਘੱਟ ਨਹੀਂ ਗਏ, 8,65,000 ਲੈ ਗਏ ਟੀਏਡੀਏ ਦਾ ਜੀ ਜੀ। ਤੇ ਉਹ ਤੋਂ ਬਾਅਦ ਫਿਰ ਮਤਲਬ ਚੌਥੇ ਨੰਬਰ ਤੇ ਬਲਵੀਰ ਸਿੰਘ ਸਿੰਚਲ ਆਉਂਦੇ ਨੇ, 4,10,000। ਅੱਛਾ। ਫਿਰ ਇਹ ਤੋਂ ਬਾਅਦ ਮਤਲਬ 4,10,000 ਤੋਂ ਬਾਅਦ ਫਿਰ ਆਉਂਦੇ ਨੇ ਮਤਲਬ ਕਿ ਜਿਹੜਾ ਤੀਸਰਾ ਇੱਕ ਹੋਰ ਹੈ, ਸੰਜੀਵ ਕੀ ਹੈ ਉਹਦਾ, ਹੈ ਨਾ, ਸੰਜੀਵ ਅਰੋੜਾ, ਉਹ ਵੀ 2 ਲੱਖ ਰੁਪਇਆ ਲੈ ਗਏ। ਨਹੀਂ ਲਿਆ ਤਾਂ ਅਸ਼ੋਕ ਕੁਮਾਰ ਮਿੱਤਲ ਨੇ, ਤੇ ਨਹੀਂ ਲਿਆ ਬਿਕਰਮਜੀਤ ਸਾਹਨੀ। ਇਹਨਾਂ ਨੇ ਕੋਈ ਟੀਏਡੀ ਨਹੀਂ ਲਿਆ। ਅੱਛਾ। ਹਾਂ, ਤਨਖਾਹ ਪੱਤੇ ਲੈਂਦੇ ਹੋਣੇ ਵੀ, ਪਰ ਇਹਨਾਂ ਟੀਏਡੀ ਕਹਿੰਦੇ ਕਿ ਹਿਸਾਬ ਇੰਨਾ ਉੱਡਦੇ ਹੀ ਇੰਨੇ ਨੇ, ਜਾਂਦੇ ਆਉਂਦੇ ਇੰਨੇ ਨੇ, ਅਗਲੇ ਕਹਿੰਦੇ ਕੀ ਕਰਨਾ। ਇਹਨਾਂ ਦੋਵਾਂ ਨੇ ਟੀਏਡੀ ਨਹੀਂ ਲਿਆ। ਪਰ ਆਪਣੇ ਆਪ 'ਚ ਕਮਾਲ ਦਾ ਹੈ ਕਿ ਤੁਸੀਂ ਮਤਲਬ ਕਿ ਤਨਖਾਹਾਂ ਵੀ ਹੁਣ ਅੱਧਿਆਂ ਨੇ ਤਾਂ ਪ੍ਰਵੀਨ ਜੀ ਪਤਾ ਲੱਗਿਆ ਕਿ ਪੀਏ ਵੀ ਡੰਮੀ ਨਾਂ ਦੇ ਪਾਏ ਹੋਏ ਨੇ। ਠੀਕ ਹੈ, ਕਿ ਕਾਗਜ਼ ਤੇ ਪਾਇਆ ਹੋਇਆ ਕਿ ਆ ਮੇਰਾ ਪੀਏ ਹੈ ਜੀ। ਕਿਸੇ ਨੇ ਮਤਲਬ ਇਸ ਲਈ ਕਹਿੰਦੇ ਉਹਦੇ ਨਾਲ ਵੀ ਤਨਖਾਹ ਆਪਣੀ ਜੇਬ 'ਚ ਆਈ ਜਾਂਦੀ ਹੈ।
ਪੀਏ ਦੀ ਤਨਖਾਹ ਵੀ ਆਪਣੀ ਜੇਬ 'ਚ ਜਾਈ ਜਾਂਦੀ ਆ। ਸੋ ਕਈਆਂ 2,30,000 ਰੁਪਈਆ ਹਰ ਮਹੀਨਾ ਸਿੱਧਾ ਲੈ ਕੇ, ਹੂੰ, ਉਹ ਤੋਂ ਬਿਨਾਂ ਬਾਕੀ ਸਰਕਾਰੀ ਸਹੂਲਤਾਂ ਲੈ ਕੇ, ਫਿਰ ਪਾਰਟੀ ਦੇ ਕੰਮ, ਪਾਰਟੀ ਦਾ ਪ੍ਰਚਾਰ ਵੀ ਤੁਸੀਂ ਰਾਜ ਸਭਾ ਦੇ ਕੋਟੇ 'ਚੋਂ, ਪੰਜਾਬ ਦੇ ਕੋਟੇ 'ਚੋਂ TDA ਲੈ ਕੇ ਕਰ ਰਹੇ ਹੋ। ਆਹ ਹੈ ਜੀ ਖੇਡ। ਤੇ ਫਿਰ ਕਿਹੜਾ ਬਦਲਾ? ਮੈਂ ਕਹਿੰਦਾ ਅਕਾਲੀ ਵੀ ਆਹੀ ਕੁਛ ਕਰਦੇ ਸੀ, ਕਾਂਗਰਸੀ ਵੀ ਆਹੀ ਕੁਛ ਕਰਦੇ ਸੀ, ਤੁਸੀਂ ਤਾਂ ਨਵਾਂ ਕੁਛ ਕਰਨ ਆਏ ਸੀ। ਜੀ। ਤੁਹਾਡੀ ਯਾਰ ਉਹਨਾਂ 'ਚ ਫਿਰ ਫਰਕ ਕੀ ਰਹਿ ਗਿਆ? ਜਾਂ ਜੇ ਸਰਕਾਰੀ ਖਜ਼ਾਨਾ ਹੀ ਲੁੱਟਣਾ ਹੈ, ਤੇ ਸਰਕਾਰੀ ਖਜ਼ਾਨਾ ਦੇਸ਼ ਦੇ ਲੋਕਾਂ ਦੇ ਟੈਕਸਾਂ ਦਾ ਪੈਸਾ ਹੀ ਹੈ। ਤੇ ਤੁਸੀਂ ਤਾਂ ਇੱਕ ਕਮਰੇ ਵਾਲੇ ਸੀ, ਤੁਸੀਂ ਤਾਂ ਪੈਦਲ ਤੁਰਨ ਵਾਲੇ ਸੀ, ਤੁਸੀਂ ਤਾਂ ਬੱਸਾਂ 'ਚ ਸਫ਼ਰ ਕਰਨ ਵਾਲੇ ਸੀ, ਤੇ ਹੁਣ ਹੈਲੀਕਾਪਟਰ ਤੋਂ ਥੱਲੇ ਨਹੀਂ ਉਤਰਦੇ। ਤੇ ਇਹ ਸਾਰਾ ਵਰਤਾਰਾ ਸੱਚ ਸਾਹਮਣੇ ਲਿਆਉਂਦਾ ਕਿ ਆਹ ਤਸਵੀਰ ਹੈ ਜੀ ਇਹਨਾਂ ਦੀ। ਸੋ ਇਸ ਅੰਕੜਿਆਂ ਨੇ ਇਹਨਾਂ ਦੇ ਇੱਕ ਹੋਰ ਚਿਹਰਾ ਬੇਨਕਾਬ ਕਰਤਾ ਕਿ 14 ਮਹੀਨਿਆਂ 'ਚ ਤੁਸੀਂ 10-10 ਲੱਖ ਦਾ TDA ਵੀ ਲੈ ਗਏ ਤੇ 3-3 ਲੱਖ ਹਰ ਮਹੀਨੇ ਤਨਖਾਹ ਵੀ ਲੈ ਗਏ। ਜੀ। ਇਨਕਲਾਬ ਦਾ ਦਾਅਵਾ ਕਰਦੇ ਸੀ ਤੇ ਇਨਕਲਾਬ ਦੇ ਨਾਂ ਤੇ ਕੁਛ ਨਵਾਂ ਤਾਂ ਕਰਕੇ ਦਿਖਾ ਦਿੰਦੇ ਕਿ ਆਹ ਇਨਕਲਾਬ ਹੁੰਦਾ। ਰਾਘਵ ਚੱਡਾ ਦੀ ਗੱਲ ਹੀ ਅਗਲੀ ਆਪਾਂ ਖਬਰ ਦੇ ਵਿੱਚ ਕਰ ਲਈਏ ਤੇ ਰਾਘਵ ਚੱਡਾ ਕਹਿੰਦੇ ਰਾਜ ਸਭਾ ਦੇ ਵਿੱਚ ਬਹਾਲੀ ਦੇ ਲਈ ਹੁਣ ਬਿਨਾਂ ਸ਼ਰਤ ਮਾਫੀ ਵੀ ਮੰਗਣਗੇ। ਪ੍ਰਵੀਨ ਜੀ, ਰਾਘਵ ਚੱਡਾ ਹੋਰਾਂ ਦੇ 2 ਮਾਮਲੇ ਅਦਾਲਤਾਂ ਤੱਕ ਪਹੁੰਚ ਗਏ ਸੀ। ਇੱਕ ਮਾਫ ਕਰਨਾ, ਬੜੀ ਕੋਠੀ ਨੂੰ ਲੈ ਕੇ। ਹਾਂਜੀ, ਮਾਫ ਕਰਨਾ, ਮੈਂ ਤੁਹਾਡੀ ਗੱਲ ਵਿਚਾਲੇ ਰੋਕਤੀ। ਮਾਫੀਆਂ ਦਾ ਦੌਰ ਅੱਜ ਕੱਲ੍ਹ ਬੜਾ ਚੱਲੀ ਜਾਂਦਾ। ਉਧਰ ਸੁਖਬੀਰ ਬਾਦਲ ਭਗਵੰਤ ਮਾਨ ਨੂੰ ਕਹਿ ਰਹੇ ਨੇ ਤੇ ਉਧਰ ਜੇ ਬਠਿੰਡਿਆ ਨਹੀਂ ਚੱਲ ਜਾਓ ਤਾਂ ਗੁਰਪ੍ਰੀਤ ਕਾਂਗੜ ਸਿਕੰਦਰ ਮਲੂਕਾ ਨੂੰ ਕਹਿ ਰਹੇ ਨੇ ਮਾਫੀ ਮੰਗ ਲਓ ਜੀ। ਨਹੀਂ, ਸੁਨੀਲ ਜਾਖੜ ਵੀ ਕਹਿ ਰਹੇ, ਸੁਨੀਲ ਜਾਖੜ ਵੀ ਕਹਿ, ਸੱਚ ਤੁਸੀਂ ਦੱਸਿਆ ਸੀ। ਹਾਂਜੀ ਬਿਲਕੁਲ। ਸੁਨੀਲ ਜਾਖੜ ਕਹਿੰਦਾ ਮੇਰੇ ਬਾਪੂ ਦੀ ਫੋਟੋ ਦਿਖਾਓ, ਨਹੀਂ ਮੈਂ ਅਦਾਲਤ 'ਚ ਘੜੀਸੂ, ਹੈ ਨਾ। ਤੇ ਦੂਸਰੇ ਪਾਸੇ ਸੁਖਬੀਰ ਬਾਦਲ ਕਹਿੰਦੇ ਮੇਰੇ ਬਾਪੂ ਵਾਲੀ ਚਿੱਠੀ ਦਿਖਾਓ, ਨਹੀਂ ਮੈਂ ਤੁਹਾਨੂੰ ਅਦਾਲਤ 'ਚ ਘੜੀਸੂ। 10 ਦਿਨਾਂ 'ਚ ਕਹਿੰਦੇ ਮਾਫੀ ਮੰਗ ਲਓ ਨਹੀਂ ਤਾਂ। ਸੋ ਇਸ ਲਈ ਇਹ ਵਰਤਾਰਾ ਚੱਲ ਰਿਹਾ। ਤੇ ਰਾਘਵ ਚੱਡਾ ਤਾਂ ਮੰਨ ਗਏ ਜੀ ਮੈਂ ਮਾਫੀ ਮੰਗਣ ਲਈ ਤਿਆਰ। ਅੱਛਾ, ਠੀਕ ਹੈ। ਰਾਘਵ ਚੱਡਾ ਦਾ ਮਾਮਲਾ ਹੈਗਾ 2 ਤਰ੍ਹਾਂ ਦਾ। ਇੱਕ ਮਾਮਲਾ ਤਾਂ ਚੱਲਿਆ ਸੀ ਉਹਨਾਂ ਦਾ ਕੋਠੀ ਨੂੰ ਲੈ ਕੇ ਕਿ ਮੇਰੇ ਤੋਂ ਬੜੀ ਕੋਠੀ ਲੈ ਲਈ ਵਾਪਸ, ਜੀ ਮੈਨੂੰ ਬੜੀ ਕੋਠੀ ਦਿਓ ਜੀ, ਹੈ ਨਾ। ਫਿਰ ਦੂਸਰਾ ਮਾਮਲਾ ਉਹਨਾਂ ਦਾ ਸੀਗਾ ਜਿਹੜਾ ਉਹਨਾਂ ਨੂੰ ਰਾਜ ਸਭਾ ਚੋਂ ਬਾਹਰ ਕੀਤਾ ਗਿਆ ਸੀ ਕਿ ਉਹਨਾਂ ਨੇ ਦਸਤਾਵੇਜ਼ ਪੇਸ਼ ਕਰਨ ਦੇ ਚੱਕਰ ਦੇ ਵਿੱਚ ਕਹਿੰਦੇ ਜਾਲੀ ਦਸਤਖਤ ਕਰ ਲਏ, ਰਾਜ ਸਭਾ ਮੈਂਬਰਾਂ ਨੂੰ ਦੱਸਿਆ ਹੀ ਨਹੀਂ, ਉਹਨਾਂ ਦੇ ਨਾਂ ਆਪੇ ਦਸਤਖਤ ਕਰ ਲਏ। ਉਸ ਹਵਾਲੇ 'ਚ ਉਹਨਾਂ ਨੂੰ ਰਾਜ ਸਭਾ ਚੋਂ ਤੋੜ ਦਿੱਤਾ ਗਿਆ ਸੀ। ਸੰਜੇ ਸਿੰਘ ਜੇਲ੍ਹ 'ਚ ਨੇ ਤੇ ਰਾਘਵ ਚੱਡਾ ਨੂੰ ਅੰਦਰ ਨਹੀਂ ਜਾਣ ਦਿੱਤਾ ਜਾਂਦਾ ਹੈ। ਤੇ ਇਸ ਲਈ ਆਮ ਆਦਮੀ ਪਾਰਟੀ ਦੀ ਰਾਜ ਸਭਾ 'ਚ ਆਵਾਜ਼ ਤੱਕ ਤਰ੍ਹਾਂ ਦੀ ਬੰਦ ਹੀ ਹੋਈ। ਬਾਕੀ ਕਿੰਨਾ ਕੁ ਬੋਲਦੇ ਆਪਾਂ ਨੂੰ ਪਤਾ ਹੀ ਆ। ਬਿਲਕੁਲ। ਸੋ ਇਸ ਲਈ ਰਾਘਵ ਚੱਡਾ ਨੇ ਇਹ ਸਾਰੇ ਮਾਮਲੇ 'ਚ ਆਪਣੀ ਬਹਾਲੀ ਲਈ ਸੰਸਦ 'ਚ ਮੁੜ ਕੇ ਆਪਣੇ ਦਾਖਲੇ ਲਈ ਸੁਪਰੀਮ ਕੋਰਟ ਦਾ ਰੁਖ ਕੀਤਾ। ਠੀਕ ਹੈ ਜੀ। ਤੇ ਸੁਪਰੀਮ ਕੋਰਟ ਨੇ ਸਿੱਧੀਆਂ ਜੇਕਰ ਪੰਜਾਬੀ 'ਚ ਕਹਿਣਾ ਹੋਵੇ ਝਾੜਾ ਮਾਰਦਿਆਂ ਕਹਿ ਕੇ ਬੰਦੇ ਦਾ ਪੁੱਤ ਬਣ ਕੇ ਮਾਫੀ ਮੰਗ ਲੈ ਜਾ ਕੇ। ਪੰਜਾਬੀ 'ਚ ਉਹਦਾ ਅਰਥ ਹੀ ਬਣਦਾ, ਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਕਿ ਤੂੰ ਭਾਈ ਰਾਜ ਸਭਾ 'ਚ ਜਾਣ ਵਾਲਾ ਸਭ ਤੋਂ ਛੋਟੀ ਉਮਰ ਦਾ ਸੰਸਦ ਮੈਂਬਰ ਹੈ ਤੇ ਤੇਰੇ ਲਈ ਇਹ ਵੱਡਾ ਮੌਕਾ ਹੈ, ਪਰ ਤੂੰ ਇਸ ਨੂੰ ਅਜਾਈ ਗਵਾਈ ਜਾਂਦਾ। ਜੇਕਰ ਕੋਈ ਗਲਤੀ ਹੋਈ ਆ ਸਿੱਧਾ ਰਾਜ ਸਭਾ ਦੇ ਮੁਖੀ ਕੋਲ ਜਾ, ਉਪ ਰਾਸ਼ਟਰਪਤੀ ਸਾਹਿਬ ਕੋਲ ਜਾ, ਪੇਸ਼ ਹੋ ਤੇ ਆਪਣੀ ਗਲਤੀ ਲਈ ਮਾਫੀ ਮੰਗ ਲੈ। ਉਹ ਤੇਰੀ ਭਾਵਨਾ ਨੂੰ, ਤੇਰੀ ਸਥਿਤੀ ਨੂੰ, ਤੇਰੀ ਪਹਿਲੀ ਵਾਰ ਰਾਜ ਸਭਾ ਦੇ ਦਾਖਲੇ ਨੂੰ ਸਮਝਦਿਆਂ ਹੋਇਆ ਸਾਨੂੰ ਉਮੀਦ ਹੈ ਤੈਨੂੰ ਮਾਫ ਕਰ ਦੇਣਗੇ। ਤੇ ਕੱਲ ਝਾੜਾ ਮਾਰਦੇ ਆ ਸਲਾਹ ਜਦੋਂ ਸੁਪਰੀਮ ਕੋਰਟ ਨੇ ਰਾਘਵ ਚੱਡਾ ਨੂੰ ਦਿੱਤੀ ਤੇ ਰਾਘਵ ਚੱਡਾ ਨੇ ਲਿਖਤੀ ਬਿਆਨ ਦਿੱਤਾ ਜੀ ਸੁਪਰੀਮ ਕੋਰਟ 'ਚ ਕਿ ਮੈਂ ਪੇਸ਼ ਹੋ ਕੇ ਉਪ ਰਾਸ਼ਟਰਪਤੀ ਸਾਹਿਬ ਕੋਲ, ਰਾਜ ਸਭਾ ਦੇ ਮੁਖੀ ਕੋਲ ਮੈਂ ਮਾਫੀ ਮੰਗਣ ਲਈ ਤਿਆਰ ਹਾਂ। ਸੋ ਰਾਘਵ ਚੱਡਾ ਮਾਫੀ ਮੰਗ ਕੇ ਉਹ ਤੋਂ ਅਗਲੇ ਕਦਮ ਦੇ ਲਈ ਇੰਤਜ਼ਾਰ ਕਰਨਗੇ। ਕੀ ਉਹਦੇ ਲਈ ਦੁਬਾਰਾ ਬੂਹੇ ਖੁੱਲਦੇ ਨੇ ਜਾਂ ਅਜੇ ਵੀ ਉਹਨਾਂ ਲਈ ਦਰਵਾਜ਼ੇ ਅਜੇ ਬੰਦ ਰਹਿਣਗੇ? ਕਿੰਨੇ ਸਮੇਂ ਲਈ ਬੰਦ ਰਹਿਣਗੇ ਹੁਣ ਪਤਾ ਲੱਗੂਗਾ ਜਦੋਂ ਮਾਫੀ ਮੰਗਣ ਜਾਣਗੇ। ਜੀ। ਕਈ ਵਾਰੀ ਕੋਈ ਗਰਾਊਂਡ ਬਣ ਜਾਂਦਾ ਸ਼ਰਮਾ ਜੀ, ਜਿਵੇਂ ਤੁਸੀਂ ਗੱਲ ਕੀਤੀ ਸੀ ਨਾ ਵੀ ਪਹਿਲੀ ਵਾਰੀ ਰਾਜ ਸਭਾ ਮੈਂਬਰ ਬਣੇ ਨੇ, ਸ਼ਾਇਦ ਇਸ ਕਰਕੇ ਉਹਨਾਂ ਦੇ ਮਾਮਲੇ ਦੇ ਵਿੱਚ ਛੋਟ ਜਾਂ ਰਿਆਇਤ ਦਿੱਤੀ ਜਾ ਸਕਦੀ ਹੈ।